9 ਸਾਲ बाद बंदा फड़िया जाता ते अज उहनूं फड़े नूं हजे 10 ਤੋਂ 15 दिन का समय होया ਤੇ ਉਹ 10-15 ਦਿਨ ਦੇ ਸਮੇਂ ਦੇ ਵਿੱਚ ਅੱਜ ਹਾਈ ਕੋਰਟ ਨੇ ਉਹਨੂੰ ਜ਼ਮਾਨਤ ਦੇ ਦਿੱਤੀ। ਪਹਿਲਾਂ ਤਾਂ ਉਹਦੀਆਂ ਖਬਰਾਂ ਵਾਇਰਲ ਏਡੀਆਂ ਵੱਡੀਆਂ ਕਰ ਦਿੱਤੀਆਂ ਜਾਂਦੀਆਂ ਕਿ ਉਹਨੇ ਆਪਣੇ ਬਿਆਨਾਂ ਦੇ ਵਿੱਚ ਬਹੁਤ ਕੁਝ ਦੱਸਿਆ ਤੇ ਅੱਜ ਹਾਈ ਕੋਰਟ ਨੇ ਕਿਸ ਬੇਸ ਦੇ ਉੱਤੇ ਜ਼ਮਾਨਤ ਦੇਤੀ ਆ ਤੇ ਉਹ ਵੀ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਲਾਂਬੂ ਲਾਇਆ ਹੋਵੇ, ਸਾਡੇ ਇਸ਼ਟ ਦੀ ਬੇਅਦਬੀ ਕੀਤੀ ਹੋਵੇ ਤੇ ਅੰਗ ਗਲੀਆਂ 'ਚ ਖਿਲਾਰੇ ਹੋਣ। ਉਹਨਾਂ ਲੋਕਾਂ ਤੇ ਸਿਸਟਮ ਦੇਖੋ ਕਿੰਨਾ ਮਿਹਰਬਾਨ ਹੈ। ਪੰਜਾਬ ਦੇ ਵਿੱਚ ਜੇ ਕੋਈ ਸਿੱਖ ਥੋੜੀ ਜੀ ਹੱਕਾਂ ਦੀ ਗੱਲ ਕਰਦਾ, ਸਿੱਖ ਥੋੜੀ ਜੀ ਆਪਣੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਤੇ ਉਹਨਾਂ ਨੂੰ ਜੇਲ੍ਹਾਂ, ਜੇ ਨਿਆਂ ਦੀ ਗੱਲ ਕਰਦੇ ਆ ਤਾਂ ਡਰਾਇਆ ਧਮਕਾਇਆ ਜਾਣਾ ਜੇਲ੍ਹਾਂ। ਅੱਤ ਘਟੀਆ ਦਰਜੇ ਦੀ ਰਾਜਨੀਤੀ ਹੋ ਰਹੀ ਆ, ਉਹ ਵੀ ਚੋਣਾਂ ਦੇ ਵਿੱਚ ਆ ਕੇ, ਇਲੈਕਸ਼ਨ ਕੋਡ ਦੇ ਵਿੱਚ ਆ ਕੇ। ਇਹਨਾਂ ਦੇ ਡੇਰੇ ਦਾ ਕੂੜ ਪ੍ਰਚਾਰ ਆ ਪੰਜਾਬ ਦੇ ਵਿੱਚ ਬਿਲਕੁਲ ਹੀ ਬੰਦ ਹੋਣਾ ਚਾਹੀਦਾ। ਅਖੌਤੀ ਧਾਰਮਿਕ ਸਟੇਜਾਂ ਲਾ ਕੇ ਲੋਕਾਂ ਨੂੰ ਇਹ ਪ੍ਰਚਾਰ ਸਿਖਾਇਆ ਜਾ ਰਿਹਾ ਕਿ ਇੱਥੇ ਦੂਸਰੇ ਧਰਮਾਂ ਦਾ ਨਿਰਾਦਰ ਕਰੋ, ਸਿੱਖਾਂ ਦੇ ਇਸ਼ਟ ਦੀ ਬੇਅਦਬੀ ਕਰੋ, ਗੁਰੂ ਸਾਹਿਬ ਦੇ ਅੰਗ ਗਲੀਆਂ 'ਚ ਖਿਲਾਰੋ ਤੇ ਅਸੀਂ ਉਹ ਪ੍ਰਚਾਰ ਪੰਜਾਬ ਦੇ ਵਿੱਚ ਕਿਵੇਂ ਹੋਣ ਦੇ ਦਾਂਗੇ। ਸਰਕਾਰਾਂ ਇਹੋ ਜਿਹੇ ਬਲਾਤਕਾਰੀ ਦੀ ਸਪੋਰਟ ਲੈਣ ਦੀ ਬਜਾਏ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਨ, ਪੰਜਾਬ ਦੇ ਉਹਨਾਂ ਮੁੱਦਿਆਂ ਦੇ ਉੱਤੇ ਇਹਨਾਂ ਦੋਸ਼ੀਆਂ ਨੂੰ, ਇਹਨਾਂ ਬਲਾਤਕਾਰੀ ਲੋਕਾਂ ਨੂੰ ਸਜ਼ਾਵਾਂ ਦੇਣ, ਨਾ ਕਿ ਇਹਨਾਂ ਕੋਲੋਂ ਵੋਟਾਂ ਦੇ ਲਈ ਤੁਸੀਂ ਇਹਨਾਂ ਦੀ ਤਰਲੋ ਮੱਛੀ ਦੇ ਲਈ ਇਹਨਾਂ ਦੇ ਪੈਰੀਂ ਹੱਥ ਲਾਓ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਾਈਬਲ ਕਲਾਂ ਕੋਟਕਪੂਰਾ ਗੋਲੀकांड ਦੇ ਨਾਲ ਸੰਬੰਧਿਤ ਹੋਣ ਕਰਕੇ ਸਾਰੇ ਕੇਸ ਦੇ ਉੱਤੇ ਜਿੰਨੀ ਕੁ ਦੇਖ ਰੇਖ ਹੋ ਰਹੀ ਆ ਰੱਖਣ ਦੀ ਕੋਸ਼ਿਸ਼ ਕਰ ਰਹੇ ਆ ਤੇ ਰੱਖ ਰਹੇ ਆ। ਚਾਹੇ ਗੋਲੀकांड ਦੀ ਗੱਲ ਕਰੀਏ ਤੇ ਚਾਹੇ ਬੇਅਦਬੀ ਦੀ। ਜਦੋਂ ਗੱਲ ਪੰਜਾਬ ਦੀ ਤੇ ਪੰਥ ਦੇ ਮੁੱਦਿਆਂ ਦੀ ਹੁੰਦੀ ਆ ਤਾਂ ਉਦੋਂ ਹਰ ਇੱਕ ਸਿੱਖ ਦਾ ਬੋਲਣਾ ਉੱਥੇ ਫਰਜ਼ ਬਣਦਾ। ਸੋ ਅੱਜ ਦੀ ਤਾਜ਼ੀ ਘਟਨਾ ਬੜੀ ਚਿੰਤਾ ਦਾ ਵਿਸ਼ਾ ਹੈ ਕਿ ਇਹਨਾਂ ਦੇ ਸਿਸਟਮ ਵੱਲੋਂ ਪਹਿਲਾਂ ਤਾਂ ਬਹੁਤ ਵੱਡੀ ਨਾਕਾਮੀ, ਬਹੁਤ ਵੱਡਾ ਜਿਹੜਾ ਇੱਕ ਨਲਾਇਕੀ ਵਾਲਾ ਰੋਲ ਰਿਹਾ। ਪਿਛਲੇ 9 ਸਾਲ ਤੋਂ ਬੰਦਾ ਭਗੌੜਾ ਰਿਹਾ ਹੋਵੇ, ਭਗੌੜਾ ਬੰਦਾ ਜਦੋਂ ਫੜਿਆ ਜਾਂਦਾ, ਪਹਿਲੀ ਗੱਲ ਤਾਂ ਉਹਨੂੰ ਫੜਨ ਦੇ ਲਈ ਜਿਹੜੀ ਇਹ ਚਾਰਾਜੋਈ ਕਰਦੇ ਆਪਾਂ ਸਾਰਿਆਂ ਨੂੰ ਪਤਾ ਕਿ ਕਿੰਨਾ ਕੁ ਸਮਾਂ ਲੱਗਦਾ। 9 ਸਾਲ ਬਾਅਦ ਬੰਦਾ ਫੜਿਆ ਜਾਂਦਾ ਤੇ ਅੱਜ ਉਹਨੂੰ ਫੜੇ ਨੂੰ ਹਜੇ 10 ਤੋਂ 15 ਦਿਨ ਦਾ ਸਮਾਂ ਹੀ ਹੋਇਆ ਤੇ ਉਹ 10-15 ਦਿਨ ਦੇ ਸਮੇਂ ਦੇ ਵਿੱਚ ਅੱਜ ਹਾਈ ਕੋਰਟ ਨੇ ਉਹਨੂੰ ਜ਼ਮਾਨਤ ਦੇ ਦਿੱਤੀ ਆ। ਪਹਿਲਾਂ ਤਾਂ ਉਹਦੀਆਂ ਖਬਰਾਂ ਵਾਇਰਲ ਏਡੀਆਂ ਵੱਡੀਆਂ ਕਰ ਦਿੱਤੀਆਂ ਜਾਂਦੀਆਂ ਕਿ ਉਹਨੇ ਆਪਣੇ ਬਿਆਨਾਂ ਦੇ ਵਿੱਚ ਬਹੁਤ ਕੁਝ ਦੱਸਿਆ। ਰਾਮ ਰਹੀਮ ਦਾ ਨਾਂ ਲਿਆ, ਬਲਾਤਕਾਰੀਦਾਰ, ਉਹਦੀ ਜਿਹੜੀ ਉਹ ਕੋਈ ਨਾਲ ਉਹਦੇ ਰਹਿੰਦੀ ਸੀ ਹਨੀਪ੍ਰੀਤ, ਉਹਦਾ ਨਾਂ ਲਿਆ ਤੇ ਅੱਜ ਹਾਈ ਕੋਰਟ ਨੇ ਕਿਸ ਬੇਸ ਦੇ ਉੱਤੇ ਜ਼ਮਾਨਤ ਦੇਤੀ ਆ ਤੇ ਉਹ ਵੀ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਲਾਂਬੂ ਲਾਇਆ ਹੋਵੇ, ਸਾਡੇ ਇਸ਼ਟ ਦੀ ਬੇਅਦਬੀ ਕੀਤੀ ਹੋਵੇ ਤੇ ਅੰਗ ਗਲੀਆਂ 'ਚ ਖਿਲਾਰੇ ਹੋਣ। ਉਹਨਾਂ ਲੋਕਾਂ ਤੇ ਸਿਸਟਮ ਦੇਖੋ ਕਿੰਨਾ ਮਿਹਰਬਾਨ ਹੈ। ਦੂਜੇ ਪਾਸੇ ਪੰਜਾਬ ਦੇ ਵਿੱਚ ਜੇ ਕੋਈ ਸਿੱਖ ਥੋੜੀ ਜੀ ਹੱਕਾਂ ਦੀ ਗੱਲ ਕਰਦਾ, ਸਿੱਖ ਥੋੜੀ ਜੀ ਆਪਣੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਤੇ ਉਹਨਾਂ ਨੂੰ ਜੇਲ੍ਹਾਂ, ਜੇ ਨਿਆਂ ਦੀ ਗੱਲ ਕਰਦੇ ਆ ਤਾਂ ਡਰਾਇਆ ਧਮਕਾਇਆ ਜਾਣਾ ਜੇਲ੍ਹਾਂ। ਪਹਿਲੀ ਗੱਲ ਬਾਈਬਲ ਕਲਾਂ ਦਾ ਕੇਸ ਆ, ਜਿਹੜਾ ਕੋਟਕਪੂਰੇ ਦਾ ਕੇਸ ਆ, ਉਹ ਅੱਜ ਉਸ ਹੱਦ ਤੇ ਜਾ ਕੇ ਖੜਾ ਜਿੱਥੇ 1% ਕਾਰਵਾਈ ਦੀ ਸਰਕਾਰ ਦੀ ਇਹ ਲੋੜ ਆ ਕਿ ਉਹ ਆਪਣੇ ਵੱਲੋਂ ਜੋ ਬਿਆਨ ਦਿੱਤੇ ਗਏ ਆ, ਜੋ ਗੱਲਾਂ ਹੋਈਆਂ, ਜੋ 6-7 ਮਹੀਨੇ ਦਾ ਇੱਕ ਟਾਈਮ ਪੀਰੀਅਡ ਅਦਾਲਤ ਦੇ ਵਿੱਚ ਪਹਿਲਾਂ ਲੰਘ ਕੇ ਗਿਆ, ਉਹਦੇ ਤੇ ਜਿਹੜੀਆਂ ਕਾਰਵਾਈਆਂ ਹੋਈਆਂ ਉਹ ਹਜੇ ਤੱਕ ਅਦਾਲਤ 'ਚ ਸਬਮਿਟ ਨਹੀਂ ਕੀਤੀਆਂ ਗਈਆਂ, ਅਦਾਲਤ ਦੇ ਵਿੱਚ ਉਹ ਨਹੀਂ ਜਮ੍ਹਾਂ ਕਰਵਾਈਆਂ ਗਈਆਂ। ਗਵਾਹਾਂ ਦੇ ਬਿਆਨ ਰਿਕਾਰਡ ਕੀਤੇ ਗਏ, ਉਹ ਹਜੇ ਤੱਕ ਅਦਾਲਤ ਦੇ ਵਿੱਚ ਨਹੀਂ ਦਿੱਤੇ ਗਏ ਆ ਤਾਂ ਉਹ ਤਾਂ ਹਜੇ ਕੀ ਦੇਣੇ ਸੀ। ਦੂਸਰੇ ਪਾਸੇ ਸਰਕਾਰ ਵੱਲੋਂ ਦੇਖੋ ਤੁਸੀਂ, ਜਾਂ ਇੱਥੋਂ ਦੇ ਸਿਸਟਮ ਵੱਲੋਂ ਕਿੱਡਾ ਨਖਿੱਧ ਕੰਮ ਹੋਇਆ ਕਿ ਜਿਹੜੇ ਬੰਦੇ ਨੂੰ ਕਦੇ ਜੇਲ੍ਹ 'ਚੋਂ ਬਾਹਰ ਕੱਢਣਾ ਨਹੀਂ ਚਾਹੀਦਾ ਸੀ, ਅੱਜ ਉਸ ਨੂੰ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਹੈ। ਸੋ ਕਿੱਡੀ ਅੱਤ ਘਟੀਆ ਦਰਜੇ ਦੀ ਰਾਜਨੀਤੀ ਹੋ ਰਹੀ ਆ, ਉਹ ਵੀ ਚੋਣਾਂ ਦੇ ਵਿੱਚ ਆ ਕੇ, ਇਲੈਕਸ਼ਨ ਕੋਡ ਦੇ ਵਿੱਚ ਆ ਕੇ। ਅਸੀਂ ਪੂਰੇ ਪੰਜਾਬ ਲੈਵਲ ਤੇ ਇਸ ਦਾ ਵਿਰੋਧ ਵੀ ਕਰਾਂਗੇ, ਸਿੱਖ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਕੇ ਇਸ ਬੰਦੇ ਦੀ ਜਿਹੜੀ ਜ਼ਮਾਨਤ ਵੀ ਖਾਰਜ ਹੋਣੀ ਚਾਹੀਦੀ ਆ ਤੇ ਦੂਸਰੇ ਪਾਸੇ ਜਿਹੜਾ
ਇਹਨਾਂ ਦੇ ਡੇਰੇ ਦਾ ਕੂੜ ਪ੍ਰਚਾਰ ਆ ਪੰਜਾਬ ਦੇ ਵਿੱਚ ਬਿਲਕੁਲ ਹੀ ਬੰਦ ਹੋਣਾ ਚਾਹੀਦਾ। ਕਿਉਂਕਿ ਜਦੋਂ ਇਹਨਾਂ ਬੰਦਿਆਂ ਦੇ ਬਿਆਨ ਆ ਜਿਹੜਿਆਂ ਦੇ ਹੱਕ ਆ ਇਹਨਾਂ ਨੂੰ ਬੇਅਦਬੀ ਕਰਨ ਦੇ ਲਈ ਪੰਜਾਬ ਦੇ ਵਿੱਚ ਯੂਜ਼ ਕਰਦੇ ਆ, ਪੰਜਾਬ ਦੇ ਵਿੱਚ ਵਰਤਦੇ ਆ, ਆਪਦੀਆਂ ਅਖੌਤੀ ਧਾਰਮਿਕ ਸਟੇਜਾਂ ਲਾ ਕੇ ਲੋਕਾਂ ਨੂੰ ਇਹ ਪ੍ਰਚਾਰ ਸਿਖਾਇਆ ਜਾ ਰਿਹਾ ਕਿ ਇੱਥੇ ਦੂਸਰੇ ਧਰਮਾਂ ਦਾ ਨਿਰਾਦਰ ਕਰੋ, ਸਿੱਖਾਂ ਦੇ ਇਸ਼ਟ ਦੀ ਬੇਅਦਬੀ ਕਰੋ, ਗੁਰੂ ਸਾਹਿਬ ਦੇ ਅੰਗ ਗਲੀਆਂ 'ਚ ਖਿਲਾਰੋ, ਤੇ ਅਸੀਂ ਉਹ ਪ੍ਰਚਾਰ ਪੰਜਾਬ ਦੇ ਵਿੱਚ ਕਿਵੇਂ ਹੋਣ ਦੇ ਦਾਂਗੇ। ਸੋ ਪੂਰੇ ਪੰਜਾਬ ਪੱਧਰ ਤੇ ਪੂਰੀਆਂ ਸਿੱਖ ਜਥੇਬੰਦੀਆਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਬੋਲਣਾ ਚਾਹੀਦਾ ਤੇ ਵਿਰੋਧ ਕਰਨਾ ਚਾਹੀਦਾ। ਤੇ ਦੂਸਰਾ, ਇਸ ਦਾ ਕੂੜ ਪ੍ਰਚਾਰ ਪੰਜਾਬ ਦੇ ਵਿੱਚੋਂ ਜਿਹੜੀਆਂ ਨੇ ਦੁਕਾਨਾਂ ਖੋਲ ਰੱਖੀਆਂ ਉਹਨਾਂ ਦੇ ਉੱਤੇ ਜਿਹੜੇ ਇਕੱਠ ਰੋਕਣੇ ਚਾਹੀਦੇ ਆ। ਤੇ ਸਰਕਾਰਾਂ ਇਹੋ ਜਿਹੇ ਬਲਾਤਕਾਰੀ ਦੀ ਸਪੋਰਟ ਲੈਣ ਦੀ ਬਜਾਏ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਨ, ਪੰਜਾਬ ਦੇ ਉਹਨਾਂ ਮੁੱਦਿਆਂ ਦੇ ਉੱਤੇ ਇਹਨਾਂ ਦੋਸ਼ੀਆਂ ਨੂੰ, ਇਹਨਾਂ ਬਲਾਤਕਾਰੀ ਲੋਕਾਂ ਨੂੰ ਸਜ਼ਾਵਾਂ ਦੇਣ, ਨਾ ਕਿ ਇਹਨਾਂ ਕੋਲੋਂ ਵੋਟਾਂ ਦੇ ਲਈ ਤੁਸੀਂ ਇਹਨਾਂ ਦੀ ਤਰਲੋ ਮੱਛੀ ਦੇ ਲਈ ਇਹਨਾਂ ਦੇ ਪੈਰੀਂ ਹੱਥ ਲਾਓ। ਸੋ ਸਾਨੂੰ ਇਕੱਠਿਆਂ ਹੋਣ ਦੀ ਲੋੜ ਹੈ। ਅਸੀਂ ਪੂਰੇ ਪੰਜਾਬ ਦੇ ਵਿੱਚ ਜਿਵੇਂ ਕਿ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਵੀ ਅਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਵੱਲੋਂ ਵੀ ਇਹਨਾਂ ਦਾ ਵਿਰੋਧ ਵੀ ਕਰਾਂਗੇ ਤੇ ਰੋਕਣ ਦੇ ਲਈ ਜੋ ਵੀ ਸਾਥੋਂ ਪ੍ਰੋਗਰਾਮ ਲੀਕੇ ਜਾਣਗੇ ਅਸੀਂ ਲੀਕਾਂਗੇ। ਸੋ ਮੈਂ ਪੂਰੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਸ ਕੁਕਰਮ ਨੂੰ, ਇਸ ਦਿਖਾਂਤ ਨੂੰ ਪੰਜਾਬ ਦੇ ਵਿੱਚ ਰੋਕਣ ਦੇ ਲਈ ਤੁਹਾਨੂੰ ਅੱਗੇ ਆਉਣਾ ਪਊਗਾ। ਕੋਈ ਇੱਥੋਂ ਦੇ ਸਿਸਟਮ ਨੇ, ਇੱਥੋਂ ਦੇ ਪ੍ਰਸ਼ਾਸਨ ਨੇ ਤੁਹਾਡੀ ਹੈਲਪ ਨਹੀਂ ਕਰਨੀ। ਸੋ ਆਓ ਆਪਾਂ ਹੰਭਲਾ ਮਾਰੀਏ। ਪੰਜਾਬ ਦੀ ਨੌਜਵਾਨੀ ਜੇਲ੍ਹਾਂ 'ਚ ਰੋ ਰਹੀ ਆ, ਉਹਨਾਂ ਨੂੰ ਬਾਹਰ ਕੱਢਣ ਦੇ ਲਈ ਜਿਹੜੀਆਂ ਪੈਰਵਾਈਆਂ ਕਰਨੀਆਂ ਉਹ ਵੀ ਕਰੀਏ। ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਸੇਵਾ ਸੰਭਾਲ ਆ ਜਿਹੜੀ ਉਹ ਨੌਜਵਾਨੀ ਅੱਗੇ ਹੋ ਕੇ ਕਰੇ। ਤੇ ਇਸ ਤਰ੍ਹਾਂ ਦਾ ਕੁਕਰਮ ਕਰਨ ਵਾਲਿਆਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਨ ਦੇ ਲਈ ਜਿਹੜੀ ਚਾਰਾਜੋਈ ਹੁੰਦੀ ਆ ਤੇ ਇਹਨਾਂ ਦਾ ਕੂੜ ਪ੍ਰਚਾਰ ਰੋਕਣ ਦੇ ਲਈ ਜਿਹੜਾ ਸਾਥੋਂ ਜਿਵੇਂ ਦਾ ਵੀ ਸਾਥੋਂ ਕੁਝ ਹੋਊਗਾ ਅਸੀਂ ਜ਼ਰੂਰ ਕਰਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਵੱਧ ਚੜ ਕੇ ਇਹਨਾਂ ਲੋਕਾਂ ਦਾ ਵਿਰੋਧ ਕਰੋ। ਮੌਜੂਦਾ ਸਰਕਾਰ ਦੇ ਉੱਤੇ ਵੀ ਗੱਲ ਹੈ ਕਿ ਜਿਹੜੀ ਪੈਰਵਾਈ ਪੂਰੇ ਚੰਗੇ ਤਰੀਕੇ ਨਾਲ ਨਹੀਂ ਹੋਈ, ਇਹਨਾਂ ਨੂੰ ਵੀ ਸਵਾਲ ਕਰਨੇ ਬਣਦੇ ਆ। ਕਿਉਂਕਿ ਜਿਹੜਾ ਇਲੈਕਸ਼ਨਾਂ ਦਾ ਦੌਰ ਆ ਪੰਜਾਬ ਦੇ ਵਿੱਚ ਆਪੋ ਆਪਣੀਆਂ ਕੈਂਡੀਡੇਟ ਐਲਾਨਣ ਤੇ ਲੱਗੇ ਬੜੇ ਤਰਲੋ ਮੱਛੀ ਦੇ ਵਿੱਚ ਆ, ਪਰ ਇਹਨਾਂ ਨੂੰ ਪੰਜਾਬ ਦੇ ਮੁੱਦਿਆਂ ਦੇ ਨਾਲ, ਪੰਜਾਬ ਦੇ ਉਸ ਦਰਦ ਦੇ ਨਾਲ ਕੁਝ ਨਹੀਂ ਆ ਜਿਨ੍ਹਾਂ ਦੇ ਵਿੱਚ ਉਹਨਾਂ ਦੀਆਂ ਸਰਕਾਰਾਂ ਬਣਦੀਆਂ। ਸੋ ਇਹਨਾਂ ਨੂੰ ਸਵਾਲ ਕਰੋ। ਹੁਣ ਫਿਰ ਤੁਹਾਡੇ ਘਰਾਂ ਦੇ ਵਿੱਚ ਆਉਣਗੇ, ਬੂਹੇ ਖੜਕਾਉਣਗੇ ਵੋਟਾਂ ਦੇ ਲਈ ਤੇ ਇਹਨਾਂ ਦੇ ਕੰਮਾਂ ਦੇ ਉੱਤੇ ਇਹਨਾਂ ਨੂੰ ਸਵਾਲ ਕਰੋ।